ਓਏ ਹੋਏ ਉਹ ਮੁੰਡਾ ਸਵੇਰੇ ਸਵੇਰੇ ਕਿੱਥੇ ਚਲਾ ਗਿਆ ਸਮਝ ਨਹੀਂ ਆਉਂਦੀ ਇਸ ਮੁੰਡੇ ਦੀ। ਮੈਂ ਸੁੱਤਾ ਉੱਠਿਆ ਹੀ ਆ ਤੇ ਉਹਨੇ ਮੈਨੂੰ ਪੁੱਛਿਆ ਵੀ ਨਹੀਂ ਤੇ ਅੱਬਾ ਤੂੰ ਮੇਰੇ ਨਾਲ ਚੱਲੇਗਾ। ਫਿਰ ਆ ਕੇ ਕਹੂਗਾ ਜੀ ਮੈਂ ਥੱਕ ਗਿਆ ਤੁਸੀਂ ਸੁੱਤੇ ਰਹਿੰਦੇ ਆ ਤੇ ਫਿਰ ਮੈਂ ਸੌਣਾ ਹੀ ਆ। ਬੁੱਢਾ ਠੇਰਾ ਬੰਦਾ ਤੇ ਮੈਂ ਹੋਰ ਕੀ ਕਰਾਂ। ਤੇ ਮੱਝਾਂ ਚੋ ਕੇ ਤੈਨੂੰ ਦੇਤੀਆਂ ਵੀ ਦੁੱਧ ਲੈ ਜਾ ਵੀ ਪਿੰਡ ਵੇਚ ਗਿਆ ਜਾ ਕੇ ਦੁੱਧ ਹੈ ਤੇ ਦੁੱਧ ਹੀ ਕੁਛ ਲੈ ਕੇ ਜਾਂਦੇ ਆ। ਉਸ ਤੋਂ ਆ ਕੁੜੀ ਆਈ ਆ ਇਹਦੀ ਸਮਝ ਨਹੀਂ ਆਉਂਦੀ ਮੈਨੂੰ। ਪਤਾ ਨਹੀਂ ਕਿੱਥੇ ਚਲ ਜਾਂਦੀ ਹੈ ਸਵੇਰੇ ਸਵੇਰੇ ਇਹ ਵੀ ਉੱਠ ਕੇ ਨਾ ਚਾਹ ਨਾ ਪਾਣੀ। ਐ ਕੁੜੀਏ ਅੱਛਾ ਦੋ ਅੱਬਾ ਕੀ ਰੌਲਾ ਪਾਇਆ ਸਵੇਰੇ ਸਵੇਰੇ ਤੜਕੇ ਹੀ? ਉਹ ਕਾਹਦਾ ਰੌਲਾ ਪਾਉਣਾ ਮੈਂ ਕਚਹਿਰੀਆਂ 'ਚ ਖਲੋਤਾ ਆਇਆ ਤੇ ਮੈਂ ਆਵਾਜ਼ਾਂ ਮਾਰ ਬੰਦੇ ਬੁਲਾਉਣ ਡਿਆ। ਮੈਂ ਚਾਦੋ ਦਾ ਪਤਾ ਕਰਨਾ ਉਹ ਚਾਹ ਦਾ ਘੁੱਟ ਰੱਖ ਲੈਂਦੀ ਚਾਹ ਉੱਪਰ ਸਵੇਰੇ ਸਵੇਰੇ ਨਾ ਮਿਲੇ ਤੇ ਪੁੱਤ ਰੂਹ ਨਹੀਂ ਲੱਗਦੀ। ਸਿਆਣੇ ਬੰਦੇ ਆ। ਉਹ ਡੰਗਰਾਂ ਨੂੰ ਪਾਣੀ ਪਿਆਉਣ ਦਈ ਸੀ ਮੈਂ ਜਦੋਂ ਚੱਲਿਆ ਸੀ ਨਾ ਪੈਲੀਆਂ ਨੂੰ ਗੇੜਾ ਮਾਰਨ। ਅੱਛਾ ਉਦੋਂ ਮੈਨੂੰ ਦੱਸਣ ਦਈ ਸੀ ਕਹਿੰਦੀ ਵੀ ਤੂੰ ਹੋਇਆ ਉਧਰੋਂ ਤੇ ਮੈਂ ਡੰਗਰਾਂ ਨੂੰ ਪਾਣੀ ਪਿਲਾ ਦਿੰਨੀ। ਤੇ ਡੰਗਰਾਂ ਦੇ ਨਾਲ ਪਾਣੀ ਤੂੰ ਵੀ ਪੀ ਲੈਣਾ ਤੇ ਤੂੰ ਵੀ ਤਾਂ ਡੰਗਰ ਹੀ ਆ। ਉਹ ਤੂੰ ਸਵੇਰੇ ਸਵੇਰੇ ਉੱਠ ਕੇ ਇਕੱਲਾ ਹੀ ਨਿਕਲ ਜਾਂਦਾ। ਉਹ ਤੂੰ ਕਮ ਸੇ ਕਮ ਉਠਾ ਲਾ ਤੇ ਅੱਬਾ ਆ ਚੱਲੀਏ ਵੀ ਚੱਲ। ਕਿੱਥੇ ਕੀ ਕਰਕੇ ਆਇਆ ਤੂੰ ਉੱਥੇ? ਉਹ ਕਣਕ ਜਿਹੜੀ ਖਿਲਰੀ ਸੀਗੀ ਉਦੋਂ ਦੀ ਅੱਛਾ ਉਹ ਸਾਰੀ ਇਕੱਠੀ ਕਰਾਈ ਅੱਜ ਮੈਂ ਬੰਦਿਆਂ ਨੂੰ ਲਾਇਆ ਉੱਥੇ। ਤੇ ਉਹ ਕਣਕ ਦੇ ਉੱਥੇ ਪਈ ਰਹਿਣ ਦੇਣੀ ਆ ਉਹਨੂੰ ਕੁਛ ਨਹੀਂ ਕਰਨਾ ਘਾਟਾ ਵਾਧਾ ਉਹਦਾ ਕੋਈ ਕੁਛ ਹੋਣ ਹੋਵੇ ਤਾਂ ਮੈਂ ਬੈਂਟੇ ਖੇਡਣ ਲੱਗ ਜਾਵਾਂ ਵੀ ਉਹ ਬੰਦੇ ਕਰਨ ਦੇ ਇਕੱਠੀ ਸ਼ਾਮ ਨੂੰ ਚੁੱਕ ਲੈਣੀ। ਉਹ ਕਣਕ ਆ ਤੇਰੇ ਮਾਸੀ ਦੀ ਕੁੜੀ ਨੀਗੀ ਜਿਹਨਾਂ ਤੇ ਬੈਂਟੇ ਖੇਡਦੇ ਆ। ਬੁੜਿਆ ਕੀ ਤੂੰ ਮੈਨੂੰ ਲੱਗਦਾ ਉਦਾਂ ਹੀ ਹਿੱਲ ਗਿਆ ਦਿਨ ਰਾਤ ਖੱਪ ਕਰਦਾ ਰਹਿਣਾ ਨਹੀਂ ਇਦਾਂ ਬੰਦਾ ਚੰਗਾ ਲੱਗਦਾ। ਕੀ ਹਿੱਲ ਗਿਆ ਮੈਂ ਤਸਵੀਰ ਖਿਚਾਉਣ ਡਿਆ ਤੇ ਜੇ ਮੈਂ ਬਰਫ਼ ਦਾ ਕੌਲਾ ਤੇ ਮੈਂ ਇੱਕੋ ਜਾ ਕੇ ਜੰਮ ਜਮਾਇਆ ਕਰਕੇ ਬੰਦਾ ਨਹੀਂ ਬੁੜਿਆ ਚੰਗਾ ਲੱਗਦਾ ਏਦਾਂ ਬੰਦੇ ਕਹਿੰਦੇ ਵੇਖਣ ਵਾਲੇ ਵੀ ਕਹਿੰਦੇ ਵੀ ਯਾਰ ਪਤਾ ਨਹੀਂ ਇਹ ਸੈਕੋ ਹੋ ਗਿਆ ਜਦੋਂ ਜਾਓ ਬੋਲਦਾ ਰਹਿੰਦਾ। ਆ ਕਿਤੇ ਆਂਢ ਗੁਆਂਢ ਇੱਧਰ ਕੋਈ ਬੰਦਾ ਟੱਕਰ ਜਾਵੇ ਨਾ ਕੋਈ ਬਾਹਰ ਦੇ ਇੱਧਰ ਉੱਧਰ ਡੇਰਿਆਂ ਦਾ ਉਹ ਵੀ ਸਾਨੂੰ ਗੱਲਾਂ ਕਰਦੇ ਵੀ ਯਾਰ ਜਦੋਂ ਜਾਈਦਾ ਬੁੜਾ ਤੁਹਾਡਾ ਖਾਪੀ ਕਰਦਾ ਰਹਿੰਦਾ। ਜਿੱਥੇ ਤੱਕ ਮੇਰੀ ਸੋਚ ਹੈ ਨਾ ਕੋਈ ਪੂਰੇ ਪਿੰਡ 'ਚ ਪੜ੍ਹਿਆ ਲਿਖਿਆ ਬੰਦਾ ਤੈਨੂੰ ਕੋਈ ਸਲਾਮ ਨਹੀਂ ਲੈਂਦਾ। ਅੱਲਾ ਬਚ ਕੇ ਕੋ ਸਿੱਖਦਾ ਇਦਾਂ ਨਹੀਂ ਪੁੱਤ ਆ ਸੈਕੋ ਹੋ ਗਿਆ ਆ ਫੈਕੋ ਹੋ ਗਿਆ ਇਹ ਕਿੱਥੋਂ ਲੱਭ ਸਿੱਖੇ ਪੁੱਤ? ਇਹ ਲਫਾਈ ਸਕੂਲੋਂ ਸਿੱਖੇ ਆ। ਜਿਹੜੇ ਸਕੂਲ ਦਾ ਤੇ ਪੁੱਤ ਗਿਆ ਹੀ ਨਹੀਂ। ਸਕੂਲ ਨੂੰ ਸਾਰੀ ਜ਼ਿੰਦਗੀ ਤੂੰ ਠਾਣਾ ਸਮਝਿਆ ਹੈ। ਸਕੂਲ ਜਾਂਦਾ ਹੁੰਦਾ ਤੇ ਕਈ ਫੜ ਕੇ ਆਉਂਦਾ ਤੇ ਕਈ ਜਾ ਕੇ ਵੀ ਤੁਹਾਡਾ ਹੀ ਸਿਆਪਾ ਕਰਦਾ ਫਿਰਦਾ ਵਾ। ਸਾਡੇ ਕਾਹਦੇ ਸਿਆਪੇ ਕਰਦਾ ਤੂੰ? ਮੇਰੇ ਬੜਾ ਸਿਆਣਿਆਂ ਦੀਆਂ ਖਬਰਾਂ ਕੱਢਦਾ ਫਿਰਦਾ ਸਿਆਪੇ ਕਾਂਢ ਡਿਆ ਤੂੰ ਹੈ। ਆ ਮੇਰੀ ਗੱਲ ਸੁਣ ਕਾਕਾ ਉਹ ਤੂੰ ਸਵੇਰ ਦਾ ਨਿਕਲਦਾ ਸ਼ਾਮ ਨੂੰ ਤੂੰ ਘਰ ਆਉਂਦਾ ਪੁੱਤ ਟਾਈਮ ਸਿਰ ਘਰ ਆਈਦਾ ਹੁੰਦਾ। ਕਾਹਦਾ ਰੋਲਾ ਪਾਇਆ ਅਜੇ? ਟਾਈਮ ਸਿਰ ਮੈਂ ਘਰ ਆ ਕੇ ਕੀ ਕਰਨਾ ਭਾਈ? ਕਿਉਂ? ਵਿਆਹ ਤੂੰ ਮੇਰਾ ਕਰਦਾ ਨੀਗਾ। ਮੈਂ ਉਦੋਂ ਕਿਹਾ ਸੀ ਵਿਆਹ ਕਰਦੇ ਬੁੱਢੀ ਹੋਵੇ ਬੰਦਾ ਕਿਸੇ ਲਾਲਚ ਨੂੰ ਟਾਈਮ ਨਾਲ ਘਰ ਆਉਂਦਾ। ਬੱਲੇ ਤੇਰੀ ਕੀ ਰੌਲਾ ਹੀ ਸੁਣਨਾ ਰਵਾਂ। ਕਿਆ ਬਾਤ ਆ ਤੇਰੀ ਕਿਆ ਬਾਤ ਆ ਤੇਰੀ। ਬੁੱਢੀ ਹੋਵੇ ਤੇ ਤੂੰ ਘਰ ਆਉਣਾ ਹੈ। ਓਏ ਜਿਹੜੇ ਇੱਥੇ ਆ ਬੁੱਢੇ ਬੈਠੇ ਆ ਇਹਨਾਂ ਨੂੰ ਦੇਖ ਕੇ ਆ ਜਾ ਕਰ ਹੈ। ਓਏ ਕੁੜੀ ਦੇਖ ਇਹ ਤੂੰ ਕਾਕੇ ਕਿੱਥੇ ਸੀ ਸਵੇਰੇ ਸਵੇਰੇ? ਡੰਗਰਾਂ ਨੂੰ ਪਾਣੀ ਪਾਉਣ ਡਈ ਸਾਂ ਹੋਰ ਕਿੱਥੇ ਸਾਂ ਮੈਂ ਅੱਬਾ। ਮੇਰੀ ਧੀਏ ਤੂੰ ਪਾਣੀ ਨਾ ਪਾਇਆ ਕਰ ਤੂੰ ਛੱਡ ਦੇ ਕੰਮ ਨਾ ਕਰਿਆ ਕਰ। ਏ ਆ ਦੇਖ ਇਹਨੂੰ ਕਹਿ ਲਾ ਮੈਨੂੰ ਕਹਿ ਲਾ। ਨਹੀਂ ਤੇ ਕੰਮ ਕਿੰਨੇ ਕਰਨਾ? ਮੈਨੂੰ ਉੱਥੇ ਤੂੰ ਬਾਦਸ਼ਾਹ ਦੇ ਘਰ ਵਿਆਹਿਆ ਸੀ ਅੱਬਾ। ਕੀ ਮਤਲਬ ਤੇਰਾ? ਉੱਥੇ ਵੀ ਤੈਨੂੰ ਨੌਕਰਾਨੀ ਬਣ ਕੇ ਰਹੀ ਆ ਮੈਂ। ਉਹ ਪੁੱਤ ਲੋਕੀ ਸਹੁਰਿਆਂ ਦੇ ਕਰਤੀਆਂ ਕੰਮ ਕਰਦੀਆਂ ਉਹਨੂੰ ਨੂੰਹਾਂ ਤੇ ਤੂੰ ਕਰ ਲੈ ਤੇ ਕਿਹੜੀ ਗੱਲ ਆ? ਉਹ ਏਦਾਂ ਨਹੀਂ ਕਰਦੀਆਂ। ਉਹ ਤਾਂ ਵਿਚਾਰੀ ਸਾਡੀ ਭੈਣ ਨੂੰ ਉਹਨਾਂ ਨੇ ਮਜ਼ਦੂਰ ਸਮਝਿਆ ਤੇ ਹੋਰ ਹੁਣ ਤੇ ਖਾਬਾਂ 'ਚ ਵੀ ਮੈਂ ਸਫਾਈਆਂ ਕਰਨ ਡਈ ਹੁੰਨੀਆਂ ਕੱਪੜੇ ਧੋਣ ਡਈ ਹੁੰਨੀ ਆ। ਮਜ਼ਦੂਰ ਕੀ ਸਮਝਿਆ ਇਹ ਕਿਹੜਾ ਇੱਟਾਂ ਚੁੱਕ ਚੁੱਕ ਤਾਂ ਸੁੱਟਦੀ ਆ? ਉਹ ਇੱਟਾਂ ਨਾਲੋਂ ਵੀ ਬੁਰਾ ਕੰਮ ਆ ਵਾਢੀ ਉਹਦੇ ਕੋ ਕਰਾਉਂਦੇ ਆ। ਸਾਰੇ ਕੰਮ ਜਿਹੜੇ ਵੀ ਆ ਬੰਦਿਆਂ ਵਾਲੇ ਸਾਰੇ ਉਹਦੇ ਕੋ ਕਰਾਉਂਦੇ। ਮੰਜੇ ਮੈਂ ਧੋਵਾਂ ਬਿਸਤਰੇ ਮੈਂ ਧੋਵਾਂ ਹੈ ਉਹ ਤੇ ਵਿਹਲਾ ਨਕਾਰਾ ਕਿਸੇ ਨਾ ਕੰਮ ਦਾ। ਉਹ ਐਡਾ ਚਵਲ ਆ ਇੱਕ ਦਿਨ ਕਹਿੰਦਾ ਸੀ ਇਹਨੂੰ ਹੌਸਲੀ 'ਚ ਕੰਮ ਤੇ ਲਵਾ ਦੇਣਾ ਵਾ। ਓਏ ਉਹ ਮੈਨੂੰ ਤੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ। ਇਹ ਕਹਿੰਦਾ ਕੀ ਹੈ ਤੈਨੂੰ? ਅੱਬਾ ਤੂੰ ਕੀ ਕੋਮੇ ਜਾਂ ਤੈਨੂੰ ਨਹੀਂ ਪਤਾ ਗੱਲਾਂ ਦਾ? ਓਏ ਉਹ ਤਾਂ ਕਹਿੰਦਾ ਸੀ ਮੈਂ ਫੁੱਲਾਂ ਵਾਂਗੂ ਰੱਖੂ 24 ਘੰਟੇ ਮੇਕਅਪ ਦੇ ਵਿੱਚ ਰਿਹਾ ਕਰੂਗੀ ਰਾਣੀ ਬਣਾ ਕੇ ਰੱਖੂ ਘਰ ਦਾ। ਰਾਣੀ ਨੌਕਰਾਣੀ ਬਣਾ ਕੇ ਰੱਖਿਆ ਉਹਨੇ ਮਰਨੇ ਨੇ ਮੈਨੂੰ। ਉਹਨੇ ਤੈਨੂੰ ਸਿਰਫ ਰਾਣੀ ਦੱਸਿਆ ਨੋਕ ਉਹਨੇ ਬਸ ਆਪਣੇ ਕੋਲ ਹੀ ਰੱਖਿਆ ਨਾ ਉੱਥੇ ਜਾ ਕੇ ਨੌਕਰਾਨੀ ਕਰਤੀ। ਇਹ ਮੈਨੂੰ ਕਹਿੰਦਾ ਸੀ ਮੈਂ ਦੁਬਈਓ ਸਾਬਣ ਲਿਆ ਕੇ ਆਪਣੀ ਬੇਗਮ ਨੂੰ ਦਿਆ ਕਰੂੰਗਾ। ਕਿਹੜਾ ਦੁਬਈ ਦਾ ਸਾਬਣ ਅੱਬਾ? ਮੈਂ ਤੇ ਜਦੋਂ ਦੀ ਵਿਆਹ ਕੇ ਗਈ ਆ ਭਾਂਡੇ ਧੋਣ ਵਾਲੇ ਸਾਬਣ ਨਾਲ ਮੈਂ ਆਪਣਾ ਖੋਂਬੜ ਧੋਣੀ ਪਈਆਂ। ਤੇ ਪਤਾ ਥੋੜੇ ਦਿਨ ਪਹਿਲੇ ਕੀ ਹੋਇਆ? ਉਹ ਭਾਂਡੇ ਧੋਣ ਵਾਲੇ ਸਾਬਣ ਨਾਲ ਰੇਤ ਲੱਗੀ ਰਹਿ ਗਈ ਤੇ ਮੈਂ ਉਹਦੇ ਨਾਲ ਮੂੰਹ ਧੋ ਲਿਆ ਆਪਣਾ ਤੇ ਅੱਬਾ ਮੇਰਾ ਇਧਰੋਂ ਸਾਰਾ ਮੂੰਹ ਛਿੱਲਿਆ ਗਿਆ। ਤੇ ਘਰ ਆਇਆ ਤੇ ਆ ਕੇ ਕਹਿੰਦਾ ਕਿਹੜੇ ਪਾਰਲਰ ਗਈ ਸੀ ਅੱਜ ਬੜਾ ਫੇਸ਼ੀਅਲ ਕਰਾ ਕੇ ਆਈ ਹੈ ਨਾ ਮਰਾਦ ਨਾ ਹੋਵੇ। ਉਹ ਮੈਂ ਤੁਹਾਨੂੰ ਕੀ ਸਮਝਿਆ ਸੀ ਉਹ ਕੀ ਨਿਕਲਿਆ ਮੁੰਡਾ ਹੈ? ਤੈਨੂੰ ਪਤਾ ਹੋਵੇ ਉਹ ਵਿਚੋਲੇ ਨੂੰ ਬੁਲਾ ਤੇ ਉਹਦੀ ਮਕਾਂ ਕਰ। ਉਸ ਵਿਚੋਲੇ ਨੇ ਮੈਨੂੰ ਲੱਭ ਲੈਣ ਦੇ
ਮੈਂ ਉਹਦੀ ਉਂਗਲ ਲਾਉਣੀ ਆ ਜਿਹੜੇ ਉਹਦੇ ਵਿੱਚ ਛਾਪ ਪਾਈ ਆ ਮੇਰੇ ਕੋਲ ਛਾਪ ਤੂੰ ਛਾਪ ਪਾਈ ਸੀ ਉਹਨੂੰ ਤੇ ਹੋਰ ਕੀ ਉਹ ਬੁੜੇ ਦਾ ਤਾਂ ਦਿਮਾਗ ਖਰਾਬ ਆ ਛਾਪਾਂ ਪਾਉਂਦਾ ਫਿਰਦਾ ਇਹਨੂੰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਣਾ ਇਹ ਹਿੱਲ ਗਿਆ ਵਾ ਇਹਦਾ ਨਹੀਂ ਦਿਮਾਗੀ ਸਲਤਨਤ ਕੰਮ ਕਰਦਾ ਉਹ ਭਾਈ ਉਹ ਤੂੰ ਕਾਫੀਆ ਰਦੀਫਤਾ ਮਿਲਾ ਕੇ ਗੱਲ ਕਰ ਇਹ ਸੰਤੁਲਿਤ ਕੰਮ ਕਰਦਾ ਜ਼ੇਨ ਹੁੰਦਾ ਅੱਬਾ ਉਹ ਦਿਮਾਗੀ ਸਲਤਨਤ ਹੀ ਕਹਿੰਦੇ ਜ਼ੇਨ ਨੂੰ ਸੰਤੁਲਿਤ ਏਡੀ ਤੇ ਕਿਤੇ ਚੜਾਈ ਉਹ ਅੱਬਾ ਕਹਿੰਦਾ ਮੈਂ ਤੇ ਉੱਡਦਿਆਂ ਤੇ ਪਰ ਗਿਣ ਲੈਣਾ ਤੂੰ ਕੀ ਪਰ ਗਿਣੇ ਤੇਰੀ ਧੀ 6 ਮਹੀਨਿਆਂ ਬਾਅਦ ਆ ਕੇ ਫੇਰ ਇੱਥੇ ਟੁੱਕੀ ਹੁੰਦੀ ਆ ਮੈਂ ਬੱਚੇ ਬੈਠੇ ਨੇ ਨੀਅਤ ਨਹੀਂ ਕਰ ਸਕਿਆ ਹੈ ਤੇ ਪਰ ਮੈਂ ਕੀ ਕਹਿੰਦੇ ਉਹਨੂੰ ਬਿਠਾ ਕੇ ਮੇਰਾ ਸਿਰ ਚਿੱਟਾ ਕਰ ਦਿੰਦਾ ਐਵੇਂ ਵਿਆਹ ਦਿੱਤਾ ਉਸ ਨਾਮ ਮਰਾਦ ਦੇ ਨਾਲ ਭੁੱਖੇ ਨੰਗੇ ਨਾਲ ਉਹ ਵਿਚੋਲਾ ਜਿਹੜਾ ਮੈਨੂੰ ਉਹਨੂੰ ਮੈਂ ਫੋਨ ਕਰਦਾ ਨਾ ਇਹਨੇ ਫੋਨ ਨਹੀਂ ਚੁੱਕਿਆ ਮੈਨੂੰ ਟੱਕਰੇ ਨਾ ਇੱਕ ਵਾਰੀ ਐਸਾ ਹੋਵੇ ਮੈਂ ਇਲਾਜ ਕਰੂੰ ਜ਼ਿੰਦਗੀ 'ਚ ਕਿਸੇ ਦਾ ਗਾਂ ਰਿਸ਼ਤਾ ਨਹੀਂ ਕਰਾਊਗਾ ਉਹ ਵਿਚੋਲੇ ਨੂੰ ਮੈਨੂੰ ਲੱਭ ਲੈਣ ਦੇ ਉਸਨੇ ਚਪੋਲੇ ਦੀ ਮੈਂ ਉਹ ਚਪੋਲਾ ਨਹੀਂ ਵਿਚੋਲਾ ਹੁੰਦਾ ਮੈਂ ਕਹਿਣਾ ਨਾ ਹਿੱਲ ਗਿਆ ਅੱਬਾ ਹੁਣ ਜੋ ਵੀ ਉਹ ਹੁੰਦਾ ਨਾ ਇੱਕ ਵਾਰੀ ਮੇਰੇ ਸਾਹਮਣੇ ਲੈ ਆਓ ਨਹੀਂ ਮੇਰੀ ਜ਼ਿੰਦਗੀ ਕਾ ਤੋਂ ਤਬਾਹ ਕਰਤੀ ਅੱਬਾ ਤੂੰ ਸਾਹਮਣੇ ਲੈ ਆਓ ਇਧਰਲੇ ਵੀ ਹੱਥ 'ਚ ਅੰਗੂਠੀ ਪਾ ਦੀ ਉਹਨੂੰ ਚੰਗਾ ਉਹਨੂੰ ਜੇ ਕੋਈ ਹੋਰ ਧੀ ਹੈ ਨਾ ਕੋਈ ਕਿਸੇ ਦੀ ਧੀ ਬਣਾ ਕੇ ਤੇ ਉਹਦਾ ਬੇੜਾ ਗਰਕ ਕਰਾ ਲਾ ਸਾਡੇ ਤੇ ਬੇੜੇ ਚੱਟ ਕਰ ਗਿਆ ਨਾ ਆ ਮੈਨੂੰ ਵਿਚੋਲਾ ਲਿਆ ਆ ਮੇਰੇ ਘਬਰਾ ਗਿਆ ਆ ਪਾਣੀ ਪਿਲਾ ਦੇ ਮੈਨੂੰ ਲਿਆਈ ਪੈਣਾ ਪਾਣੀ ਉਹ ਵਿਚੋਲਾ ਮੈਨੂੰ ਫੜਾ ਛੇਤੀ ਨਾਲ ਲਿਆਈ ਆ ਵਿਚੋਲਾ ਮੇਰੇ ਹੱਥ ਫੜਾ ਦਿਓ ਮੈਂ ਵਿਚੋਲੇ ਨੂੰ ਛੱਡਣਾ ਨਹੀਂ ਹਾਏ ਅੱਲਾ ਫੜ ਸਾਡੀ ਜ਼ਿੰਦਗੀ ਪਾਣੀ ਪਾਣੀ ਕਰਕੇ ਤੇ ਆਪ ਪਾਣੀ ਮੰਗਣ ਲੈ ਪਿਆ ਅੱਬਾ ਇਹ ਤੇ ਇੰਨਾ ਕੁ ਪਾਣੀ ਆ ਜਿਹ ਚ ਬੰਦੇ ਡੁੱਬ ਕੇ ਮਰਦੇ ਦੇਖ ਪਿਓ ਨੂੰ ਕੀ ਕਹਿਣ ਡਿਆ ਕਿਹੜਾ ਡੁੱਬ ਕੇ ਮਰ ਚੱਲਿਆ ਸੀ ਅੱਬਾ ਵਿੱਚ ਉਹ ਤੇਰਾ ਵਿਚੋਲਾ ਨਹੀਂ ਆਇਆ ਉਹ ਆ ਗਿਆ ਹੀ ਉਹ ਜਿਹੜਾ ਤੂੰ ਭੁੱਖਾ ਨਵਾਬ ਜਿਹੜਾ ਜਵਾਈ ਸੇੜਿਆ ਹੀ ਆਪਣਾ ਅੱਛਾ ਚੁੱਪ ਕਰ ਜਾ ਮੇਰੀ ਗੱਲ ਸੁਣ ਉਹਦੇ ਸਾਹਮਣੇ ਗੱਲ ਕੋਈ ਨਾ ਕਰੀਓ ਹਾਂ ਤਾਂ ਬਦਮਾਸ਼ ਆਓ ਅੱਛੀ ਕਿਉਂ ਚੁੱਪ ਕਰ ਜੀਏ ਹੈ ਅੱਛੀ ਛੱਛੇ ਹੋ ਕੇ ਵੀ ਚੁੱਪ ਕਰ ਜੀਏ ਓਏ ਇਹਨਾਂ ਜ਼ਿਆਦਤੀਆਂ ਕਰਕੇ ਵਾਲੇਕੁਮ ਸਲਾਮ ਔਰ ਵੀ ਬੜਿਆ ਕੀ ਹਾਲ ਆ ਉਹ ਮੇਰਾ ਪੁੱਤ ਆ ਗਿਆ ਤੇਲ ਚੋਵੋ ਉੱਠ ਕੇ ਤੇਲ ਚੋਵੋ ਔਰ ਰਹਿਣ ਦਾ ਬੜਿਆ ਹੁਣ ਨਾ ਤੇਲ ਖਰਾਬ ਕਰੀ ਉਹ ਕੀ ਹਾਲ ਆ ਬਈ ਉਹ ਤੇਲ ਆ ਮੈਨੂੰ ਗੱਡੀ 'ਚ ਪਵਾ ਦੇ ਪਵਾਉਣਾ ਤੇ ਗੱਡੀ 'ਚ ਪਵਾ ਦੇ ਗੱਡੀ ਵੀ ਮੰਗ ਕੇ ਲਿਆਇਆ ਤੇਲ ਪਵਾ ਦੇ ਗੱਡੀ 'ਚ ਮੰਗ ਕੇ ਨਹੀਂ ਲਿਆਇਆ ਅੱਲਾ ਦੇ ਹੁਕਮ ਨਾਲ ਅਸੀਂ ਮੰਗਾ ਫੈਮਿਲੀ ਦੇ ਆ ਰੈਂਟ ਤੇ ਲਿਆਇਆ ਵਾ ਮੇਰਾ ਪੁੱਤ ਨਵਾਬ ਆ ਨਵਾਬ ਇਹ ਕਾਕੀ ਪੁੱਤ ਮੇਰੇ ਪੁੱਤ ਨੇ ਕੀ ਖਾਣਾ ਪੀਣਾ ਦੱਸ ਉਹ ਬੜਿਆ ਖਾਣਾ ਕੀ ਆ ਮੈਂ ਆਇਆ ਸੀ ਸ਼ਹਿਰ ਜ਼ਰਾ ਤੇ ਮੈਂ ਕਿਹਾ ਜਾਂਦੇ ਜਾਂਦੇ ਹੁਣ ਇਹਨੂੰ ਨਾਲ ਲੈ ਜਾਵਾਂ ਕਿੰਨੇ ਦਿਨ ਹੋ ਗਏ ਆਈ ਨੂੰ ਆ ਦੇਖਿਆ ਕਿ ਤੈਨੂੰ ਮੈਂ ਕਿਹਾ ਸੀ ਨਾ ਉਹ ਮੈਨੂੰ ਰਾਤੀ ਖਾ ਪਾਈ ਆ ਕੀ ਖਾ ਬਾਈ ਆ ਇਹ ਤੈਨੂੰ ਲੈਣ ਆਇਆ ਦੇਖ ਲਾ ਸੱਚੀ ਮੁੱਚੀ ਆ ਗਿਆ ਰਾਤੀ ਤੇ ਮੈਂ ਗਿਆ ਹੀ ਨਹੀਂ ਅੱਬਾ ਰਾਤੀ ਤੇ ਮੈਂ ਘਰੇ ਸੀ ਤੇ ਮੈਂ ਸੁੱਤਾ ਹੀ ਨਹੀਂ ਉੱਠਿਆ ਤੇਰੀ ਖਾਬ 'ਚ ਕਿਦਾਂ ਆ ਗਿਆ ਮੈਂ ਉਹ ਖਾਬ 'ਚ ਪੁੱਤ ਜਾ ਦੱਸ ਕੇ ਨਹੀਂ ਜਾਈਦਾ ਕਿਤੇ ਅੱਛਾ ਉਹ ਆਪੇ ਹੀ ਆ ਜਾਂਦਾ ਬੰਦਾ ਆਪੇ ਹੀ ਆ ਜਾਂਦਾ ਹੁੰਦਾ ਮੈਂ ਕੋਈ ਨਹੀਂ ਜਾਣਾ ਇਹਦੇ ਨਾਲ ਮੈਨੂੰ ਤੇ ਇੰਨੀ ਵਾਰੀ ਖਾਬ ਆਈ ਆ ਬੁੜਿਆ ਹੈ ਕਿ ਆ ਗਈ ਆ ਮੈਂ ਸਵੇਰੇ ਉੱਠਿਆ ਉਹੀ ਇੱਕ ਬੱਕਰੀ ਬੰਨੀ ਇੱਕ ਖੋਤੀ ਬੰਨੀ ਵੱਠੇ ਲਿਆਉਣ ਵਾਲੀ ਉਹ ਚਿੱਟੀ ਗਾਂ ਮੇਰੇ ਪੁੱਤ ਨੇ ਕੀ ਖਾਣਾ ਪੀਣਾ ਮੈਂ ਹੁਣੀ ਲੈ ਕੇ ਆਉਣਾ ਆਪਣੇ ਪੁੱਤ ਜੋ ਮਰਜ਼ੀ ਲੈ ਆ ਬੁੜਿਆ ਪੁੱਛੀ ਜਾਂਦਾ ਜੋ ਦਿਲ ਕਰਦਾ ਲੈ ਆ ਅੱਬਾ ਜ਼ਹਿਰ ਲੈ ਆ ਇਹਦੇ ਵਾਸਤੇ ਕੀ ਕਹੀ ਜਾਨੀ ਆ ਤੂੰ ਐਦਾਂ ਲੁਤਰੀ ਚੱਲਦੀ ਘਰ ਵੀ ਐਦਾਂ ਹੀ ਅੱਬਾ ਥੱਲੇ ਲਾ ਕੇ ਰੱਖਿਆ ਮੈਨੂੰ ਅੱਛਾ ਮੇਰੀ ਗੱਲ ਸੁਣ ਲੈ ਸ਼ਹਿਰ ਵਾਲੀਆਂ ਚੀਜ਼ਾਂ ਇੱਥੋਂ ਨਹੀਂ ਲੱਭਦੀਆਂ ਮੇਰੀ ਗੱਲ ਬਹਿ ਜਾ ਬਾਲਟੀ ਜਿੰਨਾ ਡਿੱਗ ਪਵੀਂ ਬਹਿ ਜਾ ਯਾਰ ਅੱਜ ਨਹੀਂ ਬਾਲਟੀ ਵਿੱਚ ਕੀ ਡਿਗਣਾ ਪੁੱਤ ਮੇਰੀ ਗੱਲ ਸੁਣ ਇੱਥੇ ਸ਼ਵਾਰਮਾ ਵੀ ਨਹੀਂ ਲੱਭਦਾ ਇੱਥੇ 버ਗਰ ਵੀ ਨਹੀਂ ਲੱਭਦਾ ਇੱਥੇ ਪੀਜ਼ਾ ਵੀ ਨਹੀਂ ਲੱਭਦਾ ਉਹ ਬਹਿ ਜਾ 48 ਦਿਨਾਂ ਚੋਂ ਉਹਨੂੰ ਪੁੱਤ ਲਾਈ ਆ ਧੀ ਜਿਹੜੀ ਤੇਰੀ ਬੇੜਾ ਕਰਕ ਜਿਹਦਾ ਕੀਤਾ ਉਹਦੇ ਬਾਰੇ ਨਾ ਸੋਚੀ ਉਹ ਬਗਾਨੇ ਦਾ ਕਹੀ ਜਾਈ ਪੁੱਤ ਆ ਗਿਆ ਮੈਂ ਏਦਾਂ ਹੋ ਗਈ ਨਹੀਂ ਬੇੜਾ ਕਰੇ ਕਿਹੜੀ ਗੱਲੋਂ ਕਰਦਾ ਵੀ ਮੈਂ ਵਾਂਝੂ ਵਾਹਤਾ ਉਹਦੇ ਤੇ ਬੱਸ ਕਰਦੇ ਭਾਈ ਨਾ ਪੁੱਤ ਪਤਾ ਸਾਨੂੰ ਸਾਰੀਆਂ ਹੀ ਕਰਤੂਤਾਂ ਤੇਰੀਆਂ ਤੂੰ ਜੋ ਕਰਨ ਨੇ ਆ ਸਾਰੀਆਂ ਕਰਤੂਤਾਂ ਲਾਤੀਆਂ ਹੋਣੀਆਂ ਉੱਤੇਆਂ ਥੱਲਣ ਲੀਆਂ ਆ ਸਮਾਨਾਂ ਨੂੰ ਟਾਕੀ ਲਾਤੀ ਹੋਣੀ ਇੱਥੇ ਆ ਕੇ ਆਹੋ ਤੈਨੂੰ ਕਰਾਣੀ ਬਣਾ ਕੇ ਤੂੰ ਰੱਖਿਆ ਆਪਣੇ ਘਰ ਮੈਨੂੰ ਨਹੀਂ ਘਰ ਦੇ ਕੰਮ ਨਾਲ ਨੌਕਰ ਹੋ ਜਾਂਦਾ ਬੰਦਾ ਨਹੀਂ ਇੱਥੇ ਵੀ ਤਾਂ ਕਰਨੀ ਨਹੀਂ ਆ ਪੁੱਤ ਤੂੰ ਅੱਬਾ ਮੰਜੇ ਮੈਂ ਡਾਵਾਂ ਬਿਸਤਰੇ ਮੈਂ ਧੋਵਾਂ ਭਾਂਡੇ ਮੈਂ ਧੋਵਾਂ ਸਫਾਈਆਂ ਮੈਂ ਕਰਾਂ ਮੈਨੂੰ ਕਰਾਣੀ ਆ ਇਹਦਾ ਮਤਲਬ ਫੇ ਤੂੰ ਨਾ ਬਿਸਤਰੇ ਧੋਬੀ ਨੂੰ ਦੇਈ ਜਾ ਉਹ ਜਿਹੜੀ ਕਮਾਈ ਹੋਏਗੀ ਧੋਬੀ ਦੀ ਜੇਬ 'ਚ ਜਾਣੀ ਆ ਤੇਰੀ ਜੇਬ 'ਚ ਨਹੀਂ ਆਉਣੀ ਅਭੀ ਤੂੰ ਨਵਾਬ ਆ ਉਹਨੂੰ ਤੂੰ ਨੁਕਰਾਨੀ ਬਣਾਇਆ ਵਾ ਕੋਈ ਤੈਨੂੰ ਹਿਆ ਦਾ ਘਾਟਾ ਵਾ ਭਈਆ ਬੋਲਦਾ ਕਿਦਾਂ ਹੈ ਪਰੌਣੇ ਨਾਲ ਇਦਾਂ ਬੋਲੀਦਾ ਓਏ ਮੇਰੇ ਅੱਗੇ ਬੋਲਣ ਡਿਆ ਤੂੰ ਨਾ ਪਿੱਛੇ ਬਹਿ ਕੇ ਬੋਲ ਲੈਣਾ ਵੀ ਗੱਲ ਤੇ ਦੱਸਣੀ ਨਾ ਤੁਹਾਨੂੰ ਮੈਨੂੰ ਇਹ ਦੱਸ ਉਹ ਤੂੰ ਤਾਂ ਕਹਿੰਦਾ ਸੀ ਮੈਂ ਇਹਨੂੰ ਰਾਣੀ ਬਣਾ ਕੇ ਰੱਖੂੰਗਾ ਤੇ ਰਾਣੀ ਬਣਾ ਕੇ ਰੱਖੀ ਦੀ ਆ ਹੈ ਦੱਸ ਕਾਹਦੀ ਟੈਨਸ਼ਨ ਆ ਇਹਨੂੰ
ਤੂੰ ਤਾਂ ਕਹਿੰਦਾ ਸੀ ਇਹਨੂੰ ਦੁਬਈ ਦੇ ਸਾਬਣ ਲਿਆ ਮੈਂ ਇਹਨੂੰ ਮੂੰਹ ਧੋਣ ਲਈ ਦਊਂਗਾ। ਤੇ ਪੁੱਛ ਦੁਬਈ ਸੋਪ ਲਿਆ ਕੇ ਨਹੀਂ ਦਿੰਦਾ ਉਹਨੇ ਕੱਪੜੇ ਵੀ ਧੁੱਪ ਜਾਂਦੇ ਮੂੰਹ ਵੀ ਧੁੱਪ ਜਾਂਦਾ ਭਾਂਡੇ ਵੀ ਧੁੱਪ ਜਾਂਦੇ ਗਿੱਟੇ ਇਸ ਕਿਸਮ ਦੇ ਧੁੱਪਦੇ ਇਹਦਾ ਮੂੰਹ ਨਹੀਂ ਧੁੱਪ ਸਕਦਾ। ਹਾਏ ਅੱਬਾ ਮੈਂ ਤੇ ਅੱਜ ਤੱਕ ਸਾਬਣ ਹੀ ਨਹੀਂ ਦੇਖਿਆ ਆਪਣੇ ਘਰ 'ਚ। ਤੇਰੇ ਸਾਬਣ ਦੀ ਚੁਆਇਸ ਤੇ ਵੀ ਲਾਣਾ ਤਾਂ ਵੀ ਹਾਂ ਏਡਾ ਤੂੰ ਦੁਬਈ ਸੋਪ ਲਈ ਕਾਕਾ ਮੈਨੂੰ ਤਾਂ ਬੜਾ ਨਵਾਬ ਬਣ ਕੇ ਦਿਖਾਉਂਦਾ ਸੀ, ਮੈਂ ਨਾਂ ਦਾ ਨਵਾਬ ਨਹੀਂ। ਤੇ ਨਵਾਬੀਆਂ ਅੱਲਾ ਦੇ ਹੁਕਮ ਨਾਲ 13 ਮਰਲੇ ਜਗ੍ਹਾ ਨਵਾਬੀਆਂ ਹੈ ਵੀ ਕਿਹੜੀ ਸ਼ੈ ਦੀ ਕਮੀ ਓ ਇਦਾਂ ਹੀ ਉਦਾਂ ਹੀ ਚੁੜ ਕਰਨ ਦੀ ਆਦਤ ਹੈ ਇਹਨੂੰ ਇਹਦੀ ਜਾਨ ਜਾਂਦੀ ਆ ਬੁੜਿਆ। ਜਦੋਂ ਮੈਂ ਕੰਮ ਤੋਂ ਆ ਕੇ ਸਿਰਫ ਇਹਨੂੰ ਇੰਨਾ ਕਹਿ ਦੇਵਾਂ ਨਾ ਆ ਪਾਣੀ ਦਾ ਘੁੱਟ ਭਲਾ ਲੈ ਜਾਨ ਨਿਕਲ ਜਾਂਦੀ, ਸਿਰ ਬੰਨ ਲੈਂਦੀ, ਮੱਥਾ ਬੰਨ ਲੈਂਦੀ। ਕਿਹੜਾ ਕੰਮ ਕਰਨਾ ਤੂੰ? ਜੁਆ ਤੂੰ ਖੇਲਣਾ, ਲੁੱਡੋ ਤੂੰ ਖੇਲਣਾ ਹੈ ਮੁੰਡਿਆਂ ਦੇ ਨਾਲ ਜਗ੍ਹਾ ਜਗ੍ਹਾ ਤੇ ਤੇ ਤੂੰ ਕਾਰੀਗਰ ਬੰਦਾ ਲੱਭ ਗਿਆ ਲੁੱਡੋ ਐਵੇਂ ਖੇਡੀ ਜਾਂਦੀ ਆ 6-9 ਲੈ ਕੇ ਟਹਿਣ ਮਾਰਦਾ ਮੈਂ। ਹਾਂ ਪੂਰੇ ਪਿੰਡ 'ਚ ਮਸ਼ਹੂਰ ਆ ਮੈਂ। ਹਾਏ ਬੱਲੇ, 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 ਅੱਬਾ ਬੱਲੇ। ਤੇਰੀ ਧੀ ਲੁੱਟੀ ਗਈ ਓ। ਓਏ ਬੱਲੇ ਬੱਲੇ ਸ਼ਰੀਫ ਜਵਾਰੀਆ। ਹੈਂ? ਮੈਨੂੰ ਲੱਗਦਾ ਲੁੱਡੋ ਨਹੀਂ ਬੁੜਿਆ ਖੇਲਦਾ। ਇਹਨੂੰ ਮੈਂ ਪਿੱਛੇ ਜੇ ਆੜੂ ਲਿਆ ਕੇ ਦਿੱਤੇ 2 ਕਿਲੋ, ਉੱਥੇ ਹੀ ਲੁੱਡੋ ਤੇ ਜਿੱਤੇ ਸੀ ਮੈਂ। ਹਰ ਜਗ੍ਹਾ ਤੇ ਜਿੱਥੇ ਜਾਂਦਾ ਉੱਥੋਂ ਮੈਂ ਪੈਸੇ ਹੀ ਲਿਆਉਂਦਾ ਵਾ। ਇਹ ਕੰਮ ਤਾਂ ਪੁੱਤ ਵੀ ਕਰਨ ਡਿਆ ਤੈਨੂੰ ਆੜੂ ਲਿਆ ਅੱਬਾ, ਆੜੂ ਲਿਆ ਕੇ ਦਿੱਤੇ ਸਾਰੇ ਦੀ ਮਾਂ ਖਾ ਗਈ। ਬੱਲੇ 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 ਬੱਲੇ। ਉਹ ਮਾਂ ਵਾਸਤੇ ਲੁੱਡਾ ਖੇਡਦਾ ਕਿ ਮੇਰੀ ਧੀ ਵਾਸਤੇ ਖੇਡਦਾ? ਹਾਂ ਉਹ ਨਾਲੇ ਜੂਏ ਦੀ ਕਮਾਈ ਦੇ ਹਰਾਮ ਸਾਡੀ ਭੈਣ ਨੂੰ ਤੂੰ ਫੋਨ ਆ ਹਾਂ ਉਦੋਂ ਨਹੀਂ ਜਦੋਂ ਡਾਇਰੈਕਟ ਲਿਆ ਕੇ ਦਵਾਂ ਮੈਂ ਆੜੂ ਲੈ ਆਉਂਦਾ। ਆੜੂ ਹਰਾਮ ਹੁੰਦੇ ਆ ਪੈਸੇ ਹੁੰਦੇ ਪੈਸੇ ਬਤੂ। ਤੇ ਉਹ ਤੇ ਤੇਰੀ ਮਾਂ ਖਾ ਜਾਂਦੀ ਜਿਹਦੇ ਦੰਦ ਵੀ ਨਹੀਂ ਹੈਗੇ, ਪੂਰਾ ਆੜੂ ਕੜਮ ਕਰ ਜਾਂਦੀ ਏ। ਆ ਲੈ ਉਹ ਆੜੂ ਆ ਕੇ ਸੀੜੀ ਆ ਜਿਹੜੀ ਸਿੱਧੀ ਇੱਥੇ ਰੱਖਣਾ ਤੇ ਅੰਦਰ ਡਿਸਕ ਚੱਲ ਜਾਣੀ ਆ। ਉਦੋਂ ਕਹਿੰਦੇ ਸੀ ਜੀ ਮੁੰਡਾ ਓਵਰ ਟਾਈਮ ਲਾਉਂਦਾ, ਹਾਂ। ਹੁਣ ਪਤਾ ਲੱਗਾ ਵੀ ਸਾਰੀ ਰਾਤ ਗੇਮਾਂ ਤੇ ਜੂਵਿਆਂ ਤੇ ਓਵਰ ਟਾਈਮ ਲੱਗ ਹਾਂ। ਹੁਣ ਕਿਤੇ ਯਾਰਾਂ ਦੋਸਤਾਂ 'ਚ ਵੀ ਨਾ ਬੁੜਿਆ ਬਾਵਾ ਮੈਨੂੰ ਤੂੰ ਮਤਲਬ ਥਾਣੇਦਾਰ ਦਿੱਤਾ ਕਿ ਮੈਨੂੰ ਇਹ ਫੜੀ ਰੱਖੇ ਹਰ ਟਾਈਮ ਮੈਂ ਫਿਰ ਕਾਕਾ ਨਹੀਂ ਸਕਦਾ। ਮੇਰੀ ਗੱਲ ਸੁਣ ਲਾ, ਹਾਂ। ਅਸੀਂ ਹੈਗੇ ਖਾਨਦਾਨੀ ਲੋਕ, ਤੇ ਮੈਂ ਕਰਾਂ ਲੋਕੀ ਸਾਨੂੰ ਚੁੱਕ ਚੁੱਕ ਸਲਾਮਾਂ ਕਰਦੇ ਆ। ਹਾਂ ਅਸੀਂ ਤੈਨੂੰ ਜਵਾਈ ਬਣਾਇਆ ਇਸ ਲਈ ਤੇ ਮੁੰਡਾ ਨਵਾਬ ਆਦਮੀ ਆ ਤੇ ਸਾਡੀ ਇੱਜ਼ਤ 'ਚ ਇਜ਼ਾਫਾ ਹੋਊਗਾ। ਬਈ ਤੁਹਾਨੂੰ ਚੁੱਕ ਚੁੱਕ ਸਲਾਮ ਕਰਨਾ ਬੁੜਿਆ ਹਰ ਟਾਈਮ ਤੇ ਮੰਜੇ ਨਾਲ ਲਗਾ ਰਹਿਣਾ। ਹਰ ਕਿਸੇ ਨੇ ਇੰਜ ਥੱਲੇ ਨੂੰ ਵੇਖ ਕੇ ਇੰਜ ਹੀ ਕਰਨਾ। ਤੂੰ ਟੁਰੇ ਫਿਰੇ ਤੇ ਕੋਈ ਸਿਰ ਚੁੱਕ ਕੇ ਤੈਨੂੰ ਸਲਾਮ ਕਰੇ। ਮੰਜੇ ਨਾਲ ਕੀ ਲੱਗਾ ਰਹਿੰਦਾ ਮੈਂ ਕੀ ਚੜਾ ਦਾ? ਨਹੀਂ ਆ ਕਿਦਾਂ ਦੀ ਧੀ ਆਈ ਤੂੰ ਇੱਕ ਦਿਨ ਵੀ ਕਿਹਾ ਜਾ ਕਾਕੀ ਆਪਣੇ ਘਰ ਨੂੰ। ਤੁਸੀਂ ਤੇ ਇਦਾਂ ਜਿੱਦਾਂ ਰੱਖ ਹੀ ਲੈਂਦੇ ਜੋ ਇਹਨੂੰ। ਉਹ ਧੀਆਂ ਮਾਪਿਆਂ ਦੇ ਘਰ ਆਉਂਦੀਆਂ ਨਹੀਂ ਗੀਆਂ, ਇਦਾਂ ਨਹੀਂ ਆਉਂਦੀਆਂ। ਮਹੀਨੇ 'ਚ 30 ਦਿਨ ਹੁੰਦੇ 29 ਦਿਨ ਤੇ ਇੱਥੇ ਆਉਂਦੀ ਆ। ਏਦਾਂ ਜਵਾਈ ਵੀ ਨਹੀਂ ਆਉਂਦੇ ਜਿੱਦਾਂ ਤੂੰ ਆਇਆ ਖਾਲੀ ਹੱਥ। ਘੋੜੇ ਤੇ ਨਹੀਂ ਖਾਲੀ ਹੱਥ ਮੈਂ ਪਿਸਤੌਲ ਫੜੀ ਲਿਆਂਦਾ। ਲਿਆਉਣਾ ਹੀ ਪੈਣਾ ਮੈਨੂੰ ਕਿਸੇ ਵੇਲੇ। ਉਹ ਨਾਲੇ ਜੇ ਤੇਰੇ ਹੀ ਕਰਤੂਤ ਹੋਵੇ ਕੋਈ ਵਾਲੀ ਤੇ ਉਹ ਕਿਉਂ ਇੱਥੇ ਰਵੇ ਆਗ? ਉਹਦਾ ਦਿਲ ਲੱਗਦਾ ਇੱਥੇ ਪਤਾ ਨਹੀਂ ਕੀ ਦਿਲ ਉਹਦਾ ਲੱਗਦਾ ਦਿਲ ਲੱਗਦਾ ਦੇਖੋ। ਮੈਂ ਕਿਹਾ ਨਵਾਬ ਗੱਲ ਗਲਤ ਨਾ ਕਰ। ਅੱਬਾ ਹੁਣ ਮੇਰੀ ਲਾਸ਼ ਹੀ ਆਣੀ ਏ ਤੇ ਘਰੋਂ। ਅੱਲਾ ਮਾਫੀ ਦੇਵੇ। ਇੱਡਾ ਦਿਨ ਮੈਂ ਬਾਰਡਰ ਤੇ ਲੈ ਚੱਲਾਂ ਲਾਸ਼ ਆਉਣੀ ਆ। ਮੈਂ ਨਹੀਂ ਜਾਣਾ। ਘਰ ਦੇ ਕੰਮ ਤੇ ਕਰਨੇ ਚਾਹੀਦੇ ਵੀ ਮੰਜਾ ਇੱਕ ਕੱਸ ਲਿਆ ਵੀ ਮੈਂ ਥੱਕਿਆ ਆ ਮੰਜੇ ਦੇ ਵਿੱਚ ਬੈਠਾ ਮੈਨੂੰ ਏਦਾਂ ਲੱਗਿਆ ਮੈਂ ਚਲੂੰਗੀ 'ਚ ਵੜ ਗਿਆ। ਇਹ ਤਾਂ ਗੱਲ ਕਾਕੀ ਸਹੀ ਕਹਿੰਦੀ ਆ। ਹਾਂ ਛੱਡੋ ਮਾੜਾ ਜਿਹਾ ਮੰਜਾ ਕੱਸਦੇ ਤੇ ਮੌਤ ਗਈ ਇਹਨੂੰ। ਪਹਿਲੀ ਦਮੈਨ ਖਿੱਚੀ ਆ ਤੇ ਮੌਰ ਫੜ ਕੇ ਬਹਿ ਗਈ। 1.5 ਘੰਟਾ ਇਹਨੂੰ ਮੈਂ ਘੁੱਟਦਾ ਰਿਹਾ ਵੀ ਇਹ ਘੁਲਦੀ ਆ ਮੇਰੀ ਜਗ੍ਹਾ ਤੇ ਪਿੰਡ। ਇਹ ਗੱਲ ਤਾਂ ਪੁੱਤ ਸਹੀ ਸੀ। ਬਹੁਤ ਦਿਨ ਰਾਤ ਮੰਜਿਆਂ ਉੱਤੇ ਲੰਮੇ ਪਏ ਰਹਿੰਦੇ ਜਿਵੇਂ ਹਰੇ ਮੱਝਾਂ ਉੱਤੇ ਪੈਂਦੀਆਂ ਨੇ। ਇਹਨਾਂ ਦੇ ਤੇ ਲੱਕ ਟੁੱਟਣੇ ਦੀ ਮਾਂ ਮੇਰੀ ਦਾ ਗੱਲ ਵੀ ਤੇ ਸੁਣ ਲੈ, ਉਹ ਬੁੜਿਆ ਤੁਸੀਂ ਡੇਲਾ ਨਾ ਕਰਦੀ ਤੂੰ ਆਰਾਮ ਨਾਲ ਵੀ ਗੱਲ ਕਰ ਤੁਸੀਂ ਮੰਜਿਆਂ ਤੇ ਮੱਝਾਂ ਨੂੰ ਪਾਉਣੇ ਆ। ਹਾਂ ਇਹ ਟਿੱਲੇ ਹੋਏ ਮੰਜੇ ਕਿੰਨੇ ਕੁ ਕੱਸਾਂ। ਮੇਰਾ ਤੇ ਦਿਲ ਕਰਦਾ ਇਹਨਾਂ ਦੀਆਂ ਨਸਾਂ ਖਿੱਚ ਦਵਾਂ ਮੈਂ ਨਾਲੇ ਹੁਣ। ਬੁੜਿਆ ਤੂੰ ਦੱਸ ਵੀ ਆਪਣੇ ਖਾਨਦਾਨ ਚ ਜਨਾਨੀਆਂ ਮੰਜੇ ਕੱਸਦੀਆਂ ਕਿ ਬੰਦੇ ਕੱਸਦੇ ਦੱਸ ਯਾਰ? ਉਹ ਜਿਹਦੇ ਧੱਕੇ ਚੜੇ ਉਹ ਕੱਸ ਦਵੇ ਕਿ ਹੁਣ ਉੱਥੇ ਨਾਂ ਲਿਖਿਆ ਇਹਨੂੰ ਜਨਾਨੀ ਨੇ ਕੱਸਣਾ ਜਾਂ ਬੰਦੇ ਨੇ ਕੱਸਣਾ। ਬੰਦਾ ਜੋ ਕੰਮ ਤੋਂ ਥੱਕਿਆ ਆਇਆ ਜਨਾਨੀ ਨੇ ਮਾੜੀ ਜੀ ਦਵੈਣ ਖਿੱਚਤੀ ਤੇ ਕਿਹੜੀ ਗੱਲ ਆ ਹੈ? ਆ ਗੱਲਾਂ ਵੀ ਤੇ ਖਿੱਚਣ ਨਹੀਂ ਰਹੀ ਤੇਰੇ ਸਾਹਮਣੇ ਬਹਿ ਕੇ। ਤੇ ਕੰਮ ਤੇ ਤੂੰ ਕਰਦਾ ਹੀ ਨਹੀਂ ਨਵਾਬ। ਹੁਣ ਜਵਾਈ ਆਇਆ ਘਰ ਕੁਛ ਤੇ ਜਾਣ ਲੱਗੇ ਨੂੰ ਦੇਣਗੇ ਹੀ। ਆਹ ਕੁਛ ਨਾ ਕੁਛ ਕੀ ਤੈਨੂੰ ਕੀ ਦੇਣਾ ਓਏ? ਕੀ ਦੇਣਾ? ਉਹ ਤੂੰ ਕਾਹਦਾ ਜਵਾਈ ਆ? ਉਹ ਤੂੰ ਖਾਲੀ ਹੱਥ ਆ ਗਿਆ ਅੰਦਰ ਮੂੰਹ ਚੁੱਕ ਕੇ। ਨਹੀਂ ਪਿਸਤੌਲ ਚੱਕੀ ਲਿਆਵਾਂ? ਪਿਸਤੌਲ ਮੈਨੂੰ ਲਿਆਉਣਾ ਪੈਣਾ। ਮੈਂ ਇੱਕ ਵਾਰੀ ਆਪਣੀ ਧੀ ਨੂੰ ਬੇਵਾ ਕਰ ਲੈਣਾ ਤੈਨੂੰ ਮੈਂ ਦੱਸ ਦਵਾਂ। ਆਹੋ ਆਮੀਨ। ਬਸ ਕਰ ਦੇ। ਆ ਬੁੜਿਆ ਮੇਰੀ ਸੁਣ ਲਾ ਗੱਲ। ਇਹ ਐਵੇਂ ਟੈਨਸ਼ਨਾਂ ਦਿੰਦੀ ਆ। ਅਸਲ ਦੇ ਵਿੱਚ ਪਤਾ ਕੀ ਹੈ ਇੱਥੇ ਉਹਦੇ ਕੋਲ ਬਹਿ ਗਈ ਉਹਦੇ ਚ ਪਿੰਡ ਬਹਿ ਗਈ ਇਹਨੂੰ ਇਸ ਕਰਕੇ ਉਹਦੇ ਹਜੇ ਵਾਕਫ ਨਹੀਂ ਕਿਸੇ ਦੀ। ਇਹਦਾ ਦਿਲ ਘੂ ਮਊ ਕਰਦਾ ਘਰ ਰਹਿ ਇਹ ਬਾਹਰ ਫਿਰਨ ਦੀ ਆਦਤ ਪਈ ਇਹਨੂੰ। ਉਹ ਬੈਨ ਦਿੰਦੇ ਨਹੀਂ। ਉਦੋਂ ਮੈਂ ਮਿਲਣ ਗਿਆ ਭੈਣ ਨੂੰ। ਅੱਛਾ। ਮੈਂ ਜਾ ਕੇ ਉਹ ਵਿਚਾਰੀ ਨੂੰ ਮੇਰੇ ਨਾਲ ਦੁਆ ਸਲਾਮ ਲੈਣ ਦਾ ਟਾਈਮ ਨਹੀਂ ਮਿਲਿਆ। ਇੱਕ ਕੰਮ ਹਜੇ ਅੱਧ ਚ ਹੁੰਦਾ ਸੀ। ਸਾਸੇ ਦੀ ਕਹਿ ਦਿੰਦੀ ਸੀ ਧੀਏ ਉਹ ਵੀ ਕਰਦੀ, ਦੇਵੇ ਦਾ ਕਹਿ ਦਿੰਦਾ ਸੀ ਬਾਜੀ ਉਹ ਵੀ ਕਰਦੀ। ਆਹ ਦੇ ਹਾਲਾਤ ਇਹਨਾਂ ਦੇ ਘਰ। ਓਏ ਮੈਨੂੰ ਇਹ ਦੱਸ। ਨਹੀਂ ਮੈਂ ਵੇਖੂੰਗਾ ਜਦੋਂ ਤੁਸੀਂ ਵਿਆਹ ਕੇ ਕੁੜੀ ਲਿਆਓਗੇ ਤੇ ਉਹਨੂੰ ਸਿਰ ਤੇ ਬਾਲੋਗੇ। ਓ ਨਵਾਬ ਮੇਰੀ ਗੱਲ ਸੁਣ ਨਵਾਬ ਪੁੱਤ। ਹਾਂ ਵਾਹ। ਓ ਮੇਰੀ ਧੀ ਨੂੰ ਤੁਸੀਂ ਨੌਕਰਾਨੀਆਂ ਵਾਂਗੂ ਰੱਖਿਆ ਘਰ ਚ ਓਏ। ਆਹੋ ਉਹ ਘਰ ਦੇ ਕੰਮਾਂ ਨਾਲ ਕਦੋਂ ਨੌਕਰਾਨੀ ਹੁੰਦੀ ਆ? ਉਹ ਤੇ ਚੁੱਲ੍ਹਾ ਚਾਂਬਾ ਕਰਦੀ ਨੌਕਰਾਨੀ ਹੋ ਜਾਂਦੀ। ਭਾਂਡੇ ਘਰ ਦੇ ਧੋਂਦੀ ਨੌਕਰਾਨੀ ਹੋ ਜਾਂਦੀ। ਉਹ ਘਰ ਦੇ ਕੰਮ ਉਹਨੇ ਬੁੜਿਆ ਇਦਾਂ ਦੀਆਂ ਗੱਲਾਂ ਸੁਣ ਸੁਣ ਕੇ ਰੇਸ਼ਾ ਕਰਾ ਲਈ ਤੂੰ ਆਪਣੇ ਆਪ। ਗੱਲ ਤਾਂ ਪੁੱਤ ਸਹੀ ਕਰਨ ਡਿਆ। ਅੱਬਾ ਛੱਡ ਸਾਰੀਆਂ ਗੱਲਾਂ। ਇਹਨੂੰ ਪੁੱਛੇ ਕੰਮ ਕਾਤੋਂ ਨਹੀਂ ਕਰਦਾ, ਖਰਚਾ ਕਾਤੋਂ ਨਹੀਂ ਦਿੰਦਾ ਮੈਨੂੰ ਮਹੀਨੇ ਦਾ। ਤੇ ਮੈਂ ਗੱਤਕਾ ਖੇਡਣ ਜਾਂਦਾ ਜਿਹੜੀ ਸਵੇਰੇ 9 ਵਜੇ ਰੋਟੀ ਬਣ ਕੇ ਦਿੰਦੀ ਜਾਂਦਾ ਜਦੋਂ। ਓਏ ਮੇਰੀ ਗੱਲ ਸੁਣ।
ਮੈਂ ਤੈਨੂੰ ਦੱਸਿਆ ਬਿਮਾਰ ਠਮਾਰ ਰਹਿਣਾ ਮੈਂ। ਤੇ ਹੁਣ ਮੈਂ ਕੀ ਕਰਾਂ ਬਾ? ਮੈਨੂੰ ਡਾਕਟਰ ਨੇ ਸੇਬ ਦੱਸਿਆ, ਸੇਬ ਉਹ ਕਿਹਾ ਸੇਬ ਖਾ ਕਰ ਤੈਨੂੰ ਦੱਸਿਆ ਹੋਣਾ ਕਿ ਕਿੱਥੇ ਪਿਆ? ਨਾ ਮੇਰਾ ਪੁੱਤ ਮੈਨੂੰ ਪੁੱਛਦਾ, ਨਾ ਮੇਰੇ ਭਤੀਜੇ ਆ ਕੇ ਪੁੱਛਦੇ। ਮੈਂ ਕਿਹਨੂੰ ਕਹਿਣਾ ਨਾ ਰੋਇਆ ਕਰ ਬੁੜਿਆ, ਨਾ ਰੋਇਆ ਕਰ। ਵੇ ਕਿੱਥੇ ਅੱਖਾਂ ਲੈ ਜਾਂਦਾ ਤੂੰ ਰੋਣ ਲੱਗਾ। ਹੁਣ ਕੀ ਡਾਕਟਰ ਕਹਿੰਦਾ ਵਾ? ਡਾਕਟਰ ਨੇ ਕੀ ਕਹਿਣਾ? ਉਹਨੇ ਕਿਹਾ ਪੁੱਤ, ਤੈਨੂੰ ਪੁੱਤ ਗਿਆ ਡਾਕਟਰ ਨੇ? ਉਹ ਨਹੀਂ ਹਾਂ। ਮੈਂ ਤੈਨੂੰ ਕਹਿਣ ਡਿਆ ਪੁੱਤ। ਅੱਛਾ ਆ ਕੀ ਖਾਣਾ ਉਹਨੇ ਦੱਸਿਆ? ਬਸ ਉਹਨੇ ਪੁੱਤ ਦੱਸਿਆ ਸਵੇਰੇ ਤਾਜ਼ਾ ਦੁੱਧ ਨਾ ਚਵਾਵਾਂ, ਅੱਛਾ ਉਹਦੇ ਵਿੱਚ ਨਾ ਸੇਬ ਪਾ ਕੇ, ਅੱਛਾ ਉਹ ਜਿਹੜਾ ਰਗੜੀ ਦਾ ਉਹ ਮਿਲਕ ਮਧਾਣੀਆਂ ਨਹੀਂ, ਹਾਂ ਉਹ ਮਸ਼ੀਨ ਜੀ ਮਿਲਕ ਸ਼ੇਕ ਹਾਂ ਉਹ ਸਵੇਰੇ ਕਹਿੰਦੇ 1.5-2 ਗਲਾਸ ਅੰਦਰ ਸੁੱਟ ਤੇ ਨਾਲ ਸੇਬ ਨਾਲ ਉਦਾਂ ਖਾ ਦੰਦੀਆਂ ਵੱਢ ਕੇ। ਉਹ ਬੁੜਿਆ ਹੋਰ ਕੀ ਦੱਸਿਆ ਉਹਨੇ? ਹੋਰ ਕੀ ਦੱਸਣਾ ਪੁੱਤ, ਹਕੀਮ ਬੜਾ ਪਾਇਦਾ ਵਾ। ਅੱਛਾ ਹਕੀਮ ਮਾੜਾ ਨਹੀਂ ਹੈਗਾ। ਸਾਡੇ ਉਹ- ਪਿੰਡ ਦੇ ਵਿੱਚ ਦੂਰੋਂ ਲੋਕੀ ਆਉਂਦੇ ਆ ਉਹਦੇ ਕੋਲ। ਪੈਸੇ ਲੈਣੇ ਕੋ? ਉਹ ਨਹੀਂ ਪੈਸੇ ਨਹੀਂ ਲੈਣੇ, ਹਾਂ ਉਹ ਪੁੱਤ ਬੜਾ ਜੱਦੀ ਪੁਸ਼ਤੀ ਹਕੀਮ ਆ। ਆ ਵੇਖਿਆ ਐਦਾਂ ਬੁੜਿਆ ਨੂੰ ਪੁੱਛੀ ਤਾਂ ਵੇ ਮੈਂ ਕਿੱਥੋਂ ਆਇਆ ਉਹਨੂੰ ਪੁੱਛਣ, ਤੁਸੀਂ ਇੱਥੇ ਰਹਿ ਕੇ ਨਹੀਂ ਪੁੱਛ ਸਕਦੇ? ਪੁੱਛ ਹੋਰ ਬੁੜਿਆ? ਉਹਨੇ ਕਿਹਾ ਜੀ ਸਵੇਰੇ ਗਾਜਰ ਦਾ ਮੁਰੱਬਾ ਲੈ ਕੇ ਹਾਂ ਉੱਤੇ ਚਾਂਦੀ ਦੇ ਬਰਕ ਲਾਉਣੇ ਆ ਅੱਛਾ ਤੇ ਨਾਲ ਰੇਗਮਾਲ ਦਾ ਪੱਤਾ ਰੱਖ ਲੈਣਾ। ਅੱਬਾ ਰੇਗਮਾਲ? ਇਹ ਰੇਗਮਾਲ ਨੇ ਕੀ ਪਹਿਲੋਂ ਸੰਗ ਸਾਫ਼ ਕਰਨਾ ਤੂੰ ਆਪਣਾ? ਉਹ ਨਹੀਂ ਪਤਾ ਨਹੀਂ ਹਕੀਮ ਪਤਾ ਨਹੀਂ ਕੀ ਪੁੱਤ ਲਿਖਾ ਦਿੰਦੇ ਨੇ। ਹਾਂ ਮੁੜ ਕੇ ਉਹਨੇ ਮੈਨੂੰ ਕਿਹਾ ਪੁੱਤ ਸੁੱਚੇ ਮੋਤੀ ਲੈਣੇ ਆ। ਅੱਛਾ ਹਾਂ ਹਾਂ ਤੇ ਨਾਲ ਲੈਣੀਆਂ 2 ਮੱਛੀਆਂ ਤਾਜ਼ਾ, ਇਹ ਜਿਹੜੇ ਡੌਲੇ ਨੇ ਤੇ ਡੌਲੇ ਆਹੋ ਉਹ ਨਾਲ ਰੱਖ ਕੇ ਇੰਜ ਕਰਕੇ 2 ਕੈਂਚੀ ਚੱਪਲ ਪੈਰਾਂ 'ਚ ਪਾਉਣ ਲਈ। ਅੱਛਾ ਬੁੜਿਆ ਕੈਂਚੀ ਚੱਪਲ ਉਹਨੇ ਕਿਉਂ ਦੱਸੀ ਆ ਵੀ ਤੂੰ ਭੱਜ ਖਾਣਾ ਵਾ ਡੋਲਾ? ਉਹ ਨਹੀਂ ਤੂੰ ਗੱਲ ਨਹੀਂ ਕਮਲਿਆ ਸਮਝਦਾ। ਹਾਂ ਓਏ ਇਹ ਹੋਰ ਅੱਛਾ ਕੀ ਦੱਸਿਆ? ਹੋਰ ਕੀ ਦੱਸਿਆ? ਹੋਰ ਉਹਨੇ ਇਹ ਦੱਸਿਆ ਪੁੱਤ ਓਏ ਹਾਂ ਖਾਣਾ ਕੀ ਮੇਰੇ ਬੁੜੇ ਨੇ? ਦੱਸ ਆਪਣੇ ਪੁੱਤ ਨੂੰ ਦੱਸ। ਗਾਲਾਂ ਗੂਲਾਂ ਠੁੱਡੇ ਤੋਂ ਇਲਾਵਾ ਉਹਨੇ ਮੈਨੂੰ ਦੱਸਿਆ ਹਾਂ ਤੇ ਗਾਲਾਂ ਠੁੱਡੇ ਨਹੀਂ ਸਵੇਰੇ ਖਾਣੇ, ਕਿਉਂਕਿ ਔਲਾਦ ਬੇਮਰਾਦ ਆ ਅੱਛਾ ਬੱਚੇ ਬੜੇ ਬਦਤਮੀਜ਼ ਹੋਏ ਆ। ਬਦਤਮੀਜ਼ੀ ਯਾਰ ਵੇਖਦੇ ਸੀ ਤਾਜ਼ਾ ਬੁੜਾ ਕਿਦਾਂ ਦਾ ਗੁੱਸਿਆ ਜਿਹਾ ਕੀਤਾ ਪਿਆ ਇਹਨਾਂ ਨੇ। ਹੈ ਹੋਰ ਬੁੜਿਆ ਕੀ ਦੱਸਿਆ ਉਹਨੇ? ਹੋਰ ਪੁੱਤ ਨੇ ਕੀ ਦੱਸਣਾ ਕਿ ਅੱਛੀ ਖੁਰਾਕ ਆ ਜਦੋਂ ਖਾਣਾ ਉਦੋਂ ਆ ਜਦੋਂ ਕਹਿੰਦੇ ਤੇਰਾ ਜਵਾਈ ਆ ਵਾ। ਅੱਛਾ ਹਾਂ ਆਪਣੇ ਜਵਾਈ ਦੇ ਤੇ ਸਾਹਮਣੇ। ਕੇਲੇ ਦੱਸੇ ਬੁੜਿਆ? ਕੇਲੇ ਬਹੁਤ ਚੰਗੇ ਹੁੰਦੇ ਆ। ਹਾਂ ਕੇਲੇ ਮੈਨੂੰ ਮੇਰੇ ਦਿਮਾਗ ਤੋਂ ਨਿਕਲ ਗਏ ਕੇਲੇ। ਨਿਕਲਣਾ ਹੀ ਆ, ਕੇਲਿਆਂ ਨਾਲ ਤੇ ਰੇਸ਼ਾ ਹੁੰਦੀ ਤਾਂ ਨਿਕਲੇ ਤੇਰੇ, ਤਾਂ ਉਹ ਨਿਕਲੇ। ਨਹੀਂ ਯਾਰ ਅਨਾਰ ਦੱਸਿਆ ਤੈਨੂੰ? ਅਨਾਰ ਦੱਸਿਆ? ਯਾਰ ਤਾਂ ਦੱਸਿਆ ਉਹਨੇ। ਅਨਾਰ ਖੂਨ ਪੈਦਾ ਕਰਦਾ ਆ, ਇਹਦਾ ਖੂਨ ਪੈਦਾ ਮੈਂ ਲਿਆ ਕੇ ਦਿੰਨਾ ਇਹਨੂੰ, ਫੱਕੇ ਮਾਰਦੀ ਅਨਾਰ ਦੇ ਤੇ। ਇਹਦਾ ਤਾਂ ਖੂਨ ਤੂੰ ਪੀਣਾ ਵਾ, ਹਾਂ। ਕਿੱਥੇ ਹੋਣ ਦੇਣਾ? ਉਹ ਤੁਸੀਂ ਜਵਾਈ ਭਾਈ ਆ ਕਿ ਮੱਛਰ ਆ ਮੈਂ? ਹੈ ਓਏ ਡੈਕੋਲਾ ਆ ਉਹ ਖੂਨ ਪੀਂਦਾ ਆ। ਹੋਰ ਕੀ ਦੱਸਿਆ ਬੁੜਿਆ? ਹੋਰ ਪੁੱਤ ਕੀ ਬੁੱਢਿਆ ਬੰਦੇ ਨੂੰ ਕੀ ਦੱਸਣਾ। ਉਹਨੇ ਕਿਹਾ ਸਵੇਰੇ ਮਲਾਈ ਦੇ ਨਾਲ ਰੋਟੀ ਖਾਣੀ ਆ ਅੱਛਾ ਤੇ ਨਾਲ ਅੰਗੂਰ ਹੋਣ, ਅੰਗੂਰ ਖਾ ਜਿੰਨੇ ਖਾ ਹੁੰਦੇ ਆ ਹੈ। ਤੇ ਉਸ ਤੋਂ ਇਲਾਵਾ ਉਹਨੇ ਕਿਹਾ ਅੰਬ ਆਉਣ ਵਾਲੇ ਆ ਹੁਣ, ਅੱਛਾ ਅੰਬ ਕੱਟ ਕੇ ਖਾ, ਕੱਟ ਕੇ। ਚਲੋ ਅੰਬ ਹੋ ਗਏ ਤੇ ਤਾਕਤ ਆ ਉਤੋਂ ਦੀ ਲੱਸੀ ਲੁੱਸੀ ਪੀਣੀ ਦਾ। ਹਾਂ। ਆਹ ਹੁਣ ਲਿਆਉਣਾ ਸਾਰਾ ਕੁਝ? ਹਾਂ ਪੁੱਤ ਬਸ ਤੇਰੀ ਅੱਲਾ ਖੈਰ ਕਰੇ ਪੁੱਤਰ, ਮੈਨੂੰ ਤੇਰੇ ਤੇ ਹੀ ਉਮੀਦ ਸੀ। ਲਿਆ ਪੈਸੇ ਦੇ ਦੇ ਫਿਰ। ਪੈਸੇ ਉਹ ਡੁੱਬ ਕੇ ਮਰ ਜਾ। ਹੁਣ ਤੂੰ ਸਾਡੇ ਕੋਲੋਂ ਪੈਸੇ ਮੰਗੇਗਾ? ਤੇ ਮੇਰਾ ਆਧਾਰ ਲੱਗਾ ਪਿੰਡ ਦੇ, ਮੈਨੂੰ ਤਾਂ ਇੱਥੇ ਕੋਈ ਜਾਣਦਾ ਨਹੀਂ ਹੋਣਾ। ਮੈਂ ਤੁਹਾਡਾ ਜਵਾਈ, ਪਿੰਡ ਦਾ ਜਵਾਈ ਸਾਰੇ ਦਾ। ਧਾਰ ਕੀ ਲੱਗਾ ਅੱਬਾ? ਉਹ ਮੋਟਰਸਾਈਕਲ ਜਿਹੜੀ ਰੈਂਟ ਕਰੀ ਜਾਂਦਾ, ਮੈਂ ਫੇਰ ਵੀ ਇਹਦੀ ਇੱਜ਼ਤ ਰੱਖ ਲਈ। ਉਹ ਸਾਹਮਣੇ ਮੋੜ ਤੋਂ ਲੈ ਕੇ ਆਇਆ ਸੀ, ਮੇਰਾ ਨਾਂ ਲੈ ਕੇ ਪਿੱਛੋਂ ਤੁਰ ਕੇ ਹੀ ਆਇਆ। ਉਹ ਤੇਰਾ ਭਲਾ ਹੋ ਜਾਏ ਓਏ ਨਾਮਦਿਆ ਨਵਾਬਾ। ਉਹ ਤੇਰੇ ਘਰ ਦਾ ਨਹੀਂ ਨਾ ਆਇਆ ਬਗੈਰ ਗੱਡੀ ਤੋਂ, ਮੈਂ ਭਾਵੇਂ ਜਿੱਥੋਂ ਮਰਜ਼ੀ ਤੁਰ ਗਿਆ ਵਾਂ। ਬੱਲੇ ਪਿੱਛੇ ਤੂੰ ਛਾਲਾ ਮਾਰਦਾ ਆਇਆ ਇੱਥੇ ਗੱਡੀ ਮੰਗ ਕੇ ਆ ਗਏ ਅੱਗੇ। ਨਹੀਂ ਤੂੰ ਮੰਗ ਲੈ ਇਹਦੇ ਕੋਲੋਂ, ਫਿੱਕਾ ਪੈ ਜਾ ਹੁਣ। ਓਏ ਬੱਚਿਆ ਓਏ ਮੇਰੀ ਗੱਲ ਸੁਣ ਲਾ। ਹਾਂ। ਆ ਤੈਨੂੰ ਕਸਮ ਲੱਗੇ ਆ 2 ਹਫ਼ਤੇ ਤੋਂ ਮੇਰੇ ਮੱਥੇ ਨਹੀਂ ਲੱਗਣਾ। ਤੇ ਚੱਲ ਫੇ ਕੁੜੀ ਨੂੰ ਤੋਰ ਦੇ, ਇਹਨੂੰ ਕਹਿ ਨਾ ਆਵੇ ਨਾ ਮੈਂ ਤੁਹਾਡੇ ਮੱਥੇ ਲੱਗਣਾ। ਮੈਂ ਤੇ ਪਛਤਾਉਂਦੇ ਆ ਵਿਆਹ ਵਾਲੇ ਦਿਨ ਮੱਥੇ ਲੱਗ ਕੇ। ਓਏ ਅਸੀਂ ਏਡੇ ਕੰਜੂਸਾਂ ਨਾਲ ਕੁੜੀ ਨਹੀਂ ਟੋਰਨੀ। ਹਾਂ। ਹੈ ਹਾਂ ਵੀ ਕੁੜੀ ਟੋਰ ਦੇ। ਜਾਓ ਜਾ ਕੇ ਤੁਸੀਂ ਕੋਈ ਨਸ਼ੇ ਨੁਸ਼ੇ ਤਾਸ਼ਾ ਤੂਸ਼ਾ ਖੇਡੋ ਜਾ ਕੇ। ਬੱਲੇ ਤੇ ਤੁਸੀਂ ਵੀ ਬੁੜੇ ਦੀਆਂ ਖਰਾਕਾਂ ਜਵਾਈ ਨੂੰ ਸੁਣਾਉਂਦੇ ਜੇ। ਉਹ ਤੁਸੀਂ ਜਵਾਈ ਨੂੰ ਖਾਣ ਵਾਲੇ ਲੋਕ ਜੇ। ਹੈ ਗਾਜਰ ਦੇ ਉੱਤੇ ਵਰਕ ਲਾ ਕੇ ਤੈਨੂੰ ਖਵਾਵਾਂ ਫੇਰ ਮੈਂ ਜਵਾਈ ਚੰਗਾ ਵਾਂ, ਉਤੋਂ ਸੇਬ ਲਿਆ ਕੇ ਉੱਤੋਂ ਦੁੱਧ ਪਿਲਾਵਾਂ ਫੇਰ ਮੈਂ ਜਵਾਈ ਚੰਗਾ ਵਾਂ। ਇੱਥੇ ਧੀ ਦੀਆਂ ਗੱਲਾਂ ਸੁਣੀ ਜਾਂਦੇ ਜੇ। ਹੈ ਉਹ ਤੁਸੀਂ ਜਵਾਈ ਆ ਕਿ ਤੁਸੀਂ ਬੰਦਾ ਘੇਰਿਆ ਹੋਏ? ਚੰਗਾ ਰਿਹਾ ਨਾ ਹੋਰ ਦੱਸ ਉਹਨੂੰ ਵੀ। ਹੋਰ ਦੱਸ। ਏਦਾਂ ਕਿਤੇ ਮੇਰੀ ਸੁਣ ਲੈ ਗੱਲ, ਆ ਤੂੰ ਘਰ ਵਸਾਉਣਾ ਠੀਕ ਹੈ ਨਾ, ਤੇ ਮੈਂ ਕਾਗਜ਼ ਭੇਜ ਦੇਣੇ ਤੇਰੇ। ਉਹ ਮੈਂ ਨੀ ਵਸਣਾ। ਅੱਗ ਲਾ ਦੇਣੀ ਤੇਰੇ ਕਾਗਜ਼ਾਂ ਨੂੰ, ਕਾਗਜ਼ ਤੂੰ ਤੂੰ ਸਾਰੀ ਜ਼ਿੰਦਗੀ ਕਾਗਜ਼ ਚੁਗੇ ਆ ਉਹ ਭੇਜਣ ਲੱਗ ਪਿਆ। ਭੇਜਣ ਲੱਗ ਪਿਆ। ਨਵਾਬ ਆ ਨਵਾਬ, ਅੱਲਾ ਦੇ ਹੁਕਮ ਨਾਲ ਖੁੱਲਾ ਤਰ੍ਹਾਂ ਰੱਖੀ ਆ। ਡੇਮੂ ਏਦਾਂ ਦੇ ਨਵਾਬ ਤੇ ਵੀ ਜਿਹੜਾ ਸਿਰਫ ਲੁੱਡੋ ਤੇ ਨਵਾਬ ਰਹਿੰਦਾ ਵਾ। ਨਵਾਬ ਹਾਂ ਇਧਰ ਆ ਮੇਰੇ ਪੁੱਤ। ਹਾਂ।
ਉਹ ਮੈਂ ਤੈਨੂੰ ਲੈਣ ਨਹੀਂ ਆਇਆ, ਤੂੰ ਕਿਤੇ ਬੁੜਿਆ ਟੁਰ ਪਿਆ, ਤੈਨੂੰ ਮਾਂਜਣਾ ਮੈਂ ਤੈਨੂੰ ਮੈਂ ਉੱਤੇ ਕੀ ਦਵਾਈਆਂ ਦੇ ਪਾਗਲ ਹੋ ਜਾਣਾ। ਮੈਂ ਆਪਣੀ ਵਹੁਟੀ ਲੈਣ ਆਇਆ। ਇਹ ਵੋਟੀ ਨਾ ਫਿਰ ਤੈਨੂੰ ਮਿਲੀ ਹੈ ਏਦਾਂ ਹੀ ਜਾਏਗਾ ਹੁਣ, ਜਿਹੜਾ ਤੂੰ ਸਾਨੂੰ ਇੱਥੇ ਸੁਰਗ ਦਾ ਝੂਟੇ ਦਿੱਤੇ ਆ। ਓਏ ਮੇਰੇ ਨਾਲ ਚੱਲ, ਚੰਗੀ ਰਹਿ ਜਾਏਗੀ। ਮੈਂ ਨਹੀਂ ਜਾਣਾ ਇਹਦੇ ਨਾਲ ਹੁਣ। ਤੂੰ ਨਹੀਂ ਜਾਣਾ, ਜਾ ਇੱਥੋਂ ਨਿਕਲ ਜਾ। ਆ ਪੈਰਾਂ ਦੀ ਮਿੱਟੀ ਨੂੰ ਤਰਸਣਾ ਸੌਰਿਆ ਤੂੰ, ਸਮਝ ਆ ਗਈ ਨਾ? ਓਏ ਏਡੀ ਤੂੰ ਗਿੱਦੜ ਸਿੰਘੀ ਗਿੱਦੜ ਦੀ ਤਰਸਣਾ। ਉਹ ਸਾਲਿਆ ਤਾਂ ਸ਼ਰਮ ਕਰ ਲੈ, ਕਿਸੇ ਹੋਰ ਦਾ ਸਾਲਾ ਬਣੇਗਾ, ਮੇਰਾ ਹੀ ਰਹਿ, ਚੰਗਾ ਰਹੇਗਾ। ਓਏ ਅਸੀਂ ਲਾਣਤ ਭੇਜਦੇ ਏਦਾਂ ਦੇ ਭਣਵਈਏ ਤੇ ਹੀ। ਉਹ ਤੁਸੀਂ ਲਾਹਨਤ ਭੇਜੀ ਜਾਂਦੇ, ਭੈਣ ਨੂੰ ਭੇਜ ਦਵਾ। ਹਾਂ ਲਾਹਨਤ ਤੇ ਭੇਜਣੀ ਦੇ ਜੇ। ਅਸੀਂ ਲਾਉਣ ਦੀ ਭੇਜਣੀ ਆ। ਮੈਂ ਨਹੀਂ ਜਾਣਾ ਹੁਣ ਤੇਰੇ ਨਾਲ। ਭੈਣ। ਜਾਣਾ ਆਪਣੀਆਂ ਲੱਤਾਂ ਵੱਢ ਲੂਗੀ, ਤੇਰੇ ਨਾਲ ਨਹੀਂ ਜਾਣਾ। ਹਾਂ ਲੱਤਾਂ ਬਾਹਾਂ ਵੱਢ ਕੇ ਸਰਾਣਾ ਜਿਹਾ ਬਣ ਕੇ ਇੱਥੇ ਪਈ ਰਹੀ ਹੈ। ਕੰਮ ਤੋਂ ਚੋਰ ਜਾ ਨਹੀਂ ਚੱਲ ਕਿਤੇ ਜਾ ਕੰਮ ਦੀ। ਚੱਲ ਜਾ ਚੱਲ ਜਾ ਸਮਝ ਨਾ ਚੱਲ ਜਾ। ਹਾਂ ਐਡੀ ਗੱਲ ਕਿਤੇ। ਓਏ ਉਰੇ ਆ। ਢੱਕ ਜ਼ਰਾ। ਓ ਨਾ ਮਹਾਰਾਜ। ਇੱਧਰ ਉਹ ਮੈਂ ਨਹੀਂ ਲਿਜਾਣਾ, ਮੈਂ ਉਹ ਨਹੀਂ ਤੂੰ ਲਿਜਾਣਾ। ਗੱਡੀ ਤੋਂ ਉੱਤੇ ਨਹੀਂ ਜਾਣਾ, ਚੱਲ ਕੀ ਹੋਇਆ? ਮੇਰੇ ਬੇਲੀ ਕੋਲ ਲਿਆਦੀ, ਮੈਂ ਉਹਨੂੰ ਦੇ ਦੂੰ, ਚੱਲ ਨਿਕਲ ਇੱਥੋਂ। ਉਹ ਗੱਲ ਸੁਣ ਲਾ, ਚੁੱਪ ਐਡੀ ਚੁੱਪ। ਰੱਖੋ ਰੱਖੋ ਗੱਡੀ ਚੱਲ ਤੁਸੀਂ। ਚੱਲ ਤੂੰ ਹਾਂ ਰੱਖੋ ਕਿਤੇ ਗੱਡੀ ਤੁਸੀਂ। ਖਾਣਾ ਬਣਵਾ ਸਾਰੀ ਲਈ। ਉਮਰ ਗੱਡੀਆਂ ਨਹੀਂ ਚਲਾਈਆਂ, ਐਡਾ ਸ਼ੌਕ ਹੁੰਦਾ ਮੈਂ ਆਪਣੀ ਨਾ ਲੈ ਲੈਂਦਾ। ਔਰ ਆਪਣੀ ਤੂੰ ਲਿਆ ਸਕਦਾ ਹੀ ਨਹੀਂ ਆਪਣੀ। ਹਾਂ ਲੱਤਾਂ ਦੇ ਆ ਜਾਾਂਗੇ, ਲੱਤਾਂ ਦੇ ਹੀ ਤੁਰੇ ਆ। ਵੀ ਤੈਨੂੰ ਲੁੱਡੋ ਚ ਕਾਣਾ ਹੁੰਦਾ ਨਹੀਂਗਾ, ਗੱਡੀ ਤੂੰ ਲੈ ਲੇਗਾ। ਗੱਡੀ ਲੈ ਲੇਗਾ ਨਾ, ਆਵਾਂਗੇ ਗੱਡੀ ਦੇ ਅੱਗੇ ਤਾਂ ਤੁਰ ਕੇ ਆ ਜਾਾਂਗੇ। ਉਹ ਜਾ ਤੁਰ ਜਾ ਤੂੰ ਹੁਣ। ਉਹ ਚੱਲ ਚੱਲਣਾ, ਕਿੱਦਾਂ ਮੈਨੂੰ ਛੱਡਣਾ ਹੁੰਦਾ ਹੈ ਤੁਸੀਂ? ਚੱਲ ਫਿਰ ਚੱਲ ਫਿਰ। ਉਹ ਮੈਂ ਤੇ ਪਹਿਲਾਂ ਇਹਨੂੰ ਘਰ ਜਦੋਂ ਰੱਖੀ ਸੀ, ਮੇਕਅਪ ਕਰਾਉਂਦਾ ਸੀ। ਜਦੋਂ ਲੱਥਦਾ ਮੇਰਾ ਦਿਲ ਚੜ ਜਾਂਦਾ ਸੀ ਇਹਦੇ ਤੋਂ। ਹੈ ਆ ਮੈਂ ਹੀ ਕਰਾਉਂਦਾ ਸੀ ਉਹ ਮੇਕਅਪ ਸੀ ਕਿ ਨਸ਼ਾ ਸੀ? ਨਸ਼ਾ ਸੀ। ਹੈ ਰੱਖੋ ਆ ਇੱਥੇ ਹੀ ਰਹਿਣੀ ਦੀ, ਸ਼ੁਕਰ ਕਰੋ ਉਦੋਂ ਮੈਂ ਲੈ ਗਿਆ। ਉਹ ਚੱਲ ਠੀਕ ਆ ਠੀਕ ਆ। ਐਡੇ ਕਿਤੇ ਰੱਖੋ, ਗੱਡੀ ਵੀ ਰੱਖੋ ਤੁਸੀਂ। ਹਾਂ ਆ ਜਾਊਂਗਾ ਮੈਂ ਹਫ਼ਤੇ ਕੁ ਬਾਅਦ ਤੁਰ ਕੇ। ਉਹ ਠੀਕ ਆ, ਗੱਲਾਂ ਦੇ ਜੈਮ ਜ਼ਬਾਨ ਠੀਕ ਆ। ਹਾਂ ਤੁਸੀਂ ਰੱਖੋ ਇਹਨੂੰ।